ਸਾਨੂੰ ਅੱਡ ਲੈ ਆ ਜਾ ਯਾਰ, ਮੈਨੂੰ ਲੱਗਦਾ ਮਰਲੋ ਨਹੀਂ ਜਾਣਾ। ਗਰਮੀ ਦੇ ਦਿਨ ਨੇ, ਗਰਮੀ ਬੜੀ ਪੈ ਰਹੀ ਹੈ ਭਾਈ। ਅੱਜ ਸਵੇਰੇ ਵੀ ਲਾਈਵ ਚਲਾਈ ਤੁਹਾਡੇ ਨਾਲ, ਨੈਟ ਹੀ ਬੜਾ ਯਾਰ ਖਰਾਬ ਕਰਨ ਡਿਆ ਦਿਹਾੜਾ, ਮੈਨੂੰ ਲੱਗਦਾ ਇੰਝ ਹੀ ਰਹਿਣਾ। ਮੈਂ ਯਾਰਾਂ ਬੇਰਾਂ ਨਾਲ ਗੱਪਸ਼ਪ ਲਾਈਏ। ਮੋਟਰ ਤੇ ਬੈਠੇ ਆ, ਬਾਹਰ ਆਵੇ ਕੋਈ ਮੋਟਰ ਤੇ ਮੁੰਡਾ ਨਹਾ ਰਿਹਾ, ਘੰਟਾ ਹੋ ਗਿਆ ਬੈਠਣ ਨੂੰ। ਹਿਸਾਬ ਦਾ ਵੀ ਗਰਮੀ ਮੇਰੇ ਤੋਂ ਪਹਿਲਾਂ ਦੇ ਆਏ ਨੇ, ਪਤਾ ਨਹੀਂ ਘੰਟਾ ਡੇਢ ਹੋ ਗਿਆ ਨਾ ਨਹਾਉਂਦਿਆਂ ਨੂੰ। ਤੇ ਬਾਬਾ ਜੀ ਦਿਨ ਗਰਮੀ ਦੇ ਨੇ, ਉਹਨੂੰ ਵਹਾਉਂਦੇ ਆ ਮੋਟਰ ਨਜ਼ਾਰੇ ਮੋਟਰ ਦੇ ਚੈੱਕ ਕਰੋ। ਇਹ ਜੀ ਮਾਸ਼ਾਅੱਲਾ ਜੀ, ਅੱਜ ਵੇਲੇ ਤੁਹਾਨੂੰ ਪਤਾ ਵੀ 9 ਮੁਹर्रम ਸਵੇਰੇ 10 ਤੇ ਗਰਮੀ ਬੜੀ, ਪਤਾ ਨਹੀਂ ਬੱਲਾ ਲਵੇ, ਅੱਲਾ ਦੀ ਮਰਜ਼ੀ ਹੈ। ਪਿਛਲੇ ਸਾਲ ਵੀ ਨਾ ਅੱਜ ਤੇ ਕੋਈ ਹਵਾ ਬੋਲਾ ਵਗਦਾ ਨਾ, ਪਿਛਲੇ ਸਾਲ 10 ਮੁਹर्रम ਤੇ 9 ਮੁਹर्रम ਤੇ ਬੜੀ ਗਰਮੀ ਸੀ। ਕਿਉਂ ਤਾਂ ਇਹ ਬੈਂਦੀ ਹੈ ਨਾ, ਪਿਛਲੇ ਸਾਲ ਬੜੀ ਗਰਮੀ, ਬੜਾ ਦਿਨ ਲੱਗੇ ਹਨ। ਤੇ ਐਰਕਾਂ ਇਹ ਸ਼ੁਕਰ ਹੈ ਕਿ ਹਵਾ ਵੀ ਵਗਦੀ ਹੈ। ਤੇ ਆ ਮੋਟਰ ਤੇ ਬੈਠੇ ਆ ਭਾਈ, ਯੂਨਿਟ ਲੱਗਾ ਵੇਖੋ ਤੁਹਾਡੇ ਸਾਹਮਣੇ ਮੋਟਰਾਂ ਦਾ, ਪੈਨਲ ਮੋਟਰ ਦਾ। ਇਹ ਇਹਨਾਂ ਦਾ ਭਲਾ ਹੈ ਜੀ, ਇਹਨਾਂ ਦੀ ਮਿਹਰਬਾਨੀ। ਅੱਜ ਸਾਰਾ ਪਿੰਡ ਫਿਰਿਆ ਹਿਸਾਬ ਦਾ, ਤੇ ਮੋਟਰਾਂ ਹਨ ਸਾਰੀਆਂ ਬੰਦ, ਤੇ ਇਹਨਾਂ ਚਲਾਈ। ਤੇ ਵਕਤ ਵੇਲੇ ਦੀ ਗੱਲ ਏ, ਜਦੋਂ ਆਪਣਾ ਹੁੰਦਾ ਸੀ ਨਾ ਵੇਲਾ, ਅੱਜ ਤੋਂ ਕੋਈ 10 ਸਾਲ 15 ਸਾਲ ਪਿੱਛੇ ਟੁਰ ਜਾਣਾ, 10-15 ਸਾਲ, ਬਹੁਤਾ ਪੁਰਾਣਾ ਨਹੀਂ, 15 ਕੁ ਸਾਲ। ਤੇ ਸਾਡੇ ਜਿਹੜੇ ਵੱਡੇ ਹਨ ਨਾ, ਵੱਡੇ ਸਾਡੇ ਮਤਲਬ ਮਾਂ ਪਿਓ, ਉਹ ਆਂਦੇ ਹੁੰਦੇ ਸਨ ਵੀ ਆਪਣਾ ਨਾ ਇਹ ਨਾ ਜਿਹੜਾ 9-10 ਮੁਹर्रम ਹੈ ਨਾ, 2 ਦਿਨ ਵਕਤ ਦੀ ਗੱਲ ਹੈ ਨਾ, ਇਹ 2 ਦਿਨ ਜਿਹੜਾ ਨਾ ਤੁਸੀਂ ਵਾਸ਼ਰੂਮ 'ਚ ਪਾਣੀ ਜਿਹੜਾ ਨਾ ਆਪਣੇ ਹਿਸਾਬ ਨਾਲ ਰੋੜਨਾ, ਮਤਲਬ ਪਾਣੀ ਇੰਨਾ ਜ਼ਾਇਆ ਨਹੀਂ ਕਰਨਾ। ਪਾਣੀ ਜਿੰਨਾ ਹੋ ਸਕੇ ਘੱਟ ਇਸਤੇਮਾਲ ਕਰਨਾ 2 ਦਿਨ 9-10 ਮੁਹर्रम। ਹੁਣ ਪਤਾ ਨਹੀਂ, ਤੁਸੀਂ ਵੀ ਦੱਸੋ ਵੀ ਗੱਲ ਇੰਜੀ ਹੈ ਵੀ ਕਰਨਾ ਚਾਹੀਦਾ ਖਿਆਲ ਕਿ ਨਹੀਂ। ਲੇਕਿਨ ਇਹ ਵੀ ਹੋਣਾ ਵੇਖ ਲਓ ਵੀ ਹੁਣ ਗਰਮੀ ਦੇ ਦਿਨ ਨੇ, ਕੋਈ ਮੂੰਜੀਆਂ ਵੀ ਲੱਗੀਆਂ, ਇਹ ਤਾਂ ਚਲੋ ਪਾਣੀ ਨਿਕਲਦਾ ਜ਼ਮੀਨ ਵਿੱਚ ਜਾਣਾ ਸਾਰਾ ਵਿੱਚ। ਹੁਣ ਇਹਨੂੰ ਤਾਂ ਲੱਗਾ ਮੂੰਜੀ ਨੂੰ ਲਾਇਆ, ਚਲੋ ਜਾਂ ਕੱਦੂ ਨੂੰ ਲਾਇਆ। ਹੁਣ ਕਈ ਫਜ਼ੂਲ ਹੀ ਪਾਣੀ ਰੁੜਦੇ ਆ। ਤੇ ਇਹ ਜਿਹੜਾ 9ਵੀਂ-10ਵੀਂ ਦਾ ਮੁਹर्रम ਨਾ 2 ਦਿਨ, ਮੈਂ ਤਾਂ ਖਿਆਲ ਤੇ ਇਹ ਜਾਂਦਾ ਵੀ ਆਪਣਾ ਨਾ ਪਾਣੀ ਘੱਟ ਇਸਤੇਮਾਲ ਕਰਨਾ ਚਾਹੀਦਾ। ਲੇਕਿਨ ਹੁਣ ਵਕਤ ਐਸਾ ਆ ਗਿਆ, ਉਹ ਹੁਣ ਗੱਲਾਂ ਨਹੀਂ ਰਹੀਆਂ। ਪੁਰਾਣਾ ਜਿਹੜਾ ਟਾਈਮ ਸੀ ਨਾ, ਕੋਈ 10 ਸਾਲ 20 ਸਾਲ ਪਿੱਛੇ, ਉਦੋਂ ਕੋਈ ਬੜੇ ਵਕਤ ਸਨ। ਤੇ ਹੁਣ ਐਸਾ ਟਾਈਮ ਆ ਗਿਆ ਏ, ਹੁਣ ਉਹ ਗੱਲਾਂ ਨਹੀਂ ਰਹੀਆਂ ਪਹਿਲੀਆਂ। ਹੁਣ ਨਹੀਂ ਕੋਈ ਏਡਾ ਗੌਰ ਕਰਦਾ। ਅੱਗੇ ਵੇਲਾ ਹੁੰਦਾ ਸੀ, ਜੇ ਸਾਡੇ ਪਿੰਡ ਦੇ ਵਿੱਚ ਨਾ, ਆਪਣੇ ਪਿੰਡ ਦੀ ਗੱਲ ਸੁਣਨਾ ਵਾ, ਹੁਣ ਤੇ ਘਰ ਘਰ ਮੋਬਾਈਲ ਤੇ LCD ਸਿਸਟਮ ਬੜਾ ਬਦਲ ਗਿਆ ਹੈ। ਕਦੀ ਵੇਲਾ ਹੁੰਦਾ ਸੀ, ਜੇ ਕਿਤੇ ਪਿੰਡ ਦੇ ਵਿੱਚ ਹੋਏ ਨਾ ਫੌਤਗੀ, ਸਾਡੇ ਪਿੰਡ 'ਚ, ਤੇ ਟੀਵੀ ਹੁੰਦੇ ਹਨ, ਟੀਵੀ ਹੁੰਦੇ, LCD ਆ ਗਈਆਂ, ਟੀਵੀ ਹੁੰਦੇ ਤੇ ਲਾਲਾ ਜੀ ਸਾਨੂੰ ਘਰ ਦੇ ਨਾ ਵੱਡੇ, ਸਾਡੇ ਅੱਬੇ ਹਰੀ ਦੀ ਅੰਮਾ ਹਰੀ, ਉਹਨਾਂ ਕਹਿਣਾ ਵੀ ਹੁਣ 8 ਦਿਨ ਟੀਵੀ ਨਹੀਂ ਲਾਉਣਾ। ਐਡਾ ਵੱਡਾ ਸਾਡਾ ਪਿੰਡ ਹੈ, ਮਾਸ਼ਾਅੱਲਾ ਬੜਾ ਵੱਡਾ ਪਿੰਡ। ਉਹਨਾਂ ਜੀ 8 ਦਿਨ ਤੁਸੀਂ ਟੀਵੀ ਨਹੀਂ ਲਾਉਣਾ। ਤੇ ਪਿੰਡ 'ਚ ਫੌਤਗੀ ਹੋਈ, ਉਦੋਂ ਦੇ ਪਿੰਡ 'ਚ ਫੌਤਗੀ ਹੋਈ ਹੈ। ਹੁਣ ਐਸਾ ਵਕਤ ਆ ਗਿਆ ਹੈ, ਹੁਣ ਇੱਧਰ ਫੌਤਗੀ ਨੇ ਇੱਕ ਮਹੱਲੇ 'ਚ ਹੋਈ, ਦੂਜੇ 'ਚ ਹੋਈ ਹੈ। ਕੋਈ ਗਾਣੇ ਸੁਣਦਾ ਹੀ, ਕੋਈ ਟੇਪਾਂ ਕਿਸੇ ਲਾਈਆਂ, ਕੋਈ ਵੀਡੀਓ ਕਹਿੰਦਾ, ਕੋਈ ਕੁਝ ਕਰਦਾ, ਕੋਈ ਟੀਵੀ ਚਲਾਏ। ਮਾਨੀ ਗੱਲ ਜਨਮਨ ਗੱਲ ਜੇ, ਸਾਨੂੰ ਟੀਵੀ ਨਹੀਂ ਲਾਉਣ ਦਿੰਦੇ 8-8 ਦਿਨ, ਵੀ ਜਿੰਨਾ ਚਿਰ ਉਹਦਾ ਸੱਤ ਦਾ ਖਤਮ ਨਹੀਂ ਹੁੰਦਾ, 8 ਦਿਨ ਸਾਨੂੰ ਟੀਵੀ ਨਹੀਂ ਸਾਡੇ ਘਰ ਦੇ ਚਲਾਉਣ ਦਿੰਦੇ। ਉਹ ਕੋਈ ਐਸਾ ਵੇਲਾ ਸੀ ਵੀ ਅੱਜ ਤੋਂ 10-15 ਸਾਲ ਪਿੱਛੇ। ਹੁਣ ਭਾ ਕੋਈ ਨਹੀਂ ਇਤਬਾਰ, ਜੇ ਕਿਸੇ ਦਾ ਸਾਕਾਂ 'ਚ ਵੀ ਮਰਿਆ ਤੇ ਉਹ ਆਪ ਜੇ ਇੱਕ ਜੀ ਗਿਆ, ਦੂਜਾ ਆਪਣਾ ਗੱਡੀ ਚਲਾ ਰਿਹਾ, ਉਹਨੇ ਗਾਣੇ ਲਾਏ ਨੇ, ਆਪਣਾ ਪੂਰੇ ਚੱਸ ਲੈ ਰਿਹਾ। ਸਵੇਰੇ ਨਾ, ਅੱਜ ਸਵੇਰ ਦੀ ਤੁਹਾਨੂੰ ਸੁਣਾਉਂਦੇ ਆ, ਸਵੇਰੇ ਮੈਂ ਤਾਂ ਬਾਹਰ ਗਿਆ ਨਾ, ਤੇ ਉੱਥੇ ਨਾ ਵੇਖ ਲਓ ਜੀ, ਮੁਹर्रम ਹੈ, 9ਵਾਂ ਮੁਹर्रम ਹੈ, ਫਿਰ 10ਵਾਂ। ਤੂੰ ਕੱਦੂ ਟਰੈਕਟਰ ਤੇ ਮਾਰਦਾ ਪਿਆ ਸੀ, ਪਤਾ ਨਹੀਂ ਕਿਹੜਾ ਬੰਦਾ ਸੀ, ਉਹਨੇ ਭਾਜੀ ਗਾਣੇ ਲਾਏ ਹਨ ਵੀ ਕਮਲਿਆ, ਸਾਰੀ ਜ਼ਿੰਦਗੀ ਅੱਲਾ ਤੇਰੇ ਸਾਹ ਲੰਮੇ ਕਰੇ, ਗਾਣੇ ਸੁਣ, ਨਾਤਾਂ ਸੁਣ। ਲੇਕਿਨ ਜਿਹੜੇ ਕੋਈ ਦਿਨ ਨੇ ਨਾ, ਆਪਣਾ ਕਰਨਾ ਚਾਹੀਦਾ ਵੀ ਚਲੋ ਇਹਨਾਂ ਦਿਨਾਂ ਦੇ ਵਿੱਚ ਨਾ ਕੁਝ ਤਿਆਗ, ਕੋਈ ਪਰਹੇਜ਼ ਕਰਨਾ ਚਾਹੀਦਾ। ਲੇਕਿਨ ਵਕਤ ਐਸਾ ਬਦਲ ਗਿਆ ਹੈ, ਤਿਆਗ ਪਰਹੇਜ਼ ਖਤਮ ਹੋ ਗਏ ਨੇ। ਹੁਣ ਉਹ ਗੱਲਾਂ ਨਹੀਂ ਰਹੀਆਂ। ਸਾਨੂੰ ਵੇਲੇ ਯਾਦ ਆਉਂਦੇ ਨੇ। ਮੇਰੀ 30 ਸਾਲ ਉਮਰ ਹੈ, ਮੈਂ ਤੁਹਾਨੂੰ ਕਹਾਂਗਾ ਵੀ 10 ਸਾਲ 'ਚ ਤੇ ਬੰਦੇ ਨੂੰ ਪੂਰੀ ਹੋਈ ਹੁੰਦੀ ਨਾ, ਬੱਚੇ ਨੂੰ 10 ਸਾਲ ਦੀ ਉਮਰ ਹੁੰਦੀ। ਤੇ ਅੱਜ ਤੋਂ 20 ਸਾਲ ਪੁਰਾਣੀ ਗੱਲ ਤੁਹਾਨੂੰ ਸੁਣਾ ਰਿਹਾ ਵਾਂ ਵੀ 20 ਸਾਲ ਦੇ ਜਦੋਂ ਪੁਰਾਣਾ ਵਕਤ ਸੀ, ਉਦੋਂ ਕਾਲੇ ਟੀਵੀ ਹੁੰਦੇ ਹਨ, ਰੰਗੀਨ ਟੀਵੀ ਵੀ ਨਹੀਂ ਹੁੰਦੇ। ਹੁਣ ਤੇ LCD ਆ ਗਿਆ, ਟੀਵੀ ਤੇ ਵਿਰਲੇ ਘਰ ਰਹਿ ਗਏ ਜੀ। ਤੇ ਉਦੋਂ ਲਾਲਾ ਜੀ ਸਾਨੂੰ ਟੀਵੀ ਨਹੀਂ ਸਨ ਲਾਉਣ ਦਿੰਦੇ ਘਰ ਦੇ, ਵੀ ਪੁੱਤਰ ਪਿੰਡ 'ਚ ਫੌਤਗੀ ਹੋਈ। ਹੁਣ ਇੰਝ ਹੁੰਦਾ ਹੈ, ਦੂਜੇ ਘਰ ਫੌਤਗੀ ਤੇ ਆਪਣੇ ਘਰ ਟੀਵੀ
ਚੱਲਣ ਹੈ ਇੰਜ ਦਾ ਸਿਸਟਮ ਹੋ ਗਿਆ। ਕਿਉਂ ਦੁਨੀਆ ਅਸੀਂ ਘਰੇ ਘੁੰਨੇ ਪਏ, ਸਾਡੀ ਵਜੂਹਾਤ ਇਹ ਨੇ, ਗੱਲਾਂ ਨਹੀਂ ਰਹਿ ਗਈਆਂ, ਸਾਥ ਨਹੀਂ ਰਹਿ ਗਏ, ਖਿਆਲ ਨਹੀਂ ਰਹਿ ਗਏ। ਵਕਤ ਜਿਹੜਾ ਬੜੀ ਦੂਰ ਭਾਈ ਚਲੇ ਗਿਆ, ਮਾਡਰਨ ਦੌਰ ਹੈ, ਮੋਬਾਇਲਾਂ ਦੇ ਦੌਰ ਨੇ, ਟੀਵੀਆਂ ਨੂੰ ਵੀ ਹੁਣ ਛੁੱਟੀ ਹੋ ਗਈ। ਟੀਵੀ ਸਾਹਿਬ ਭਰੇ ਵੀ ਬਿਲਕੁਲ ਕਿਸੇ ਵਿਰਲੇ ਘਰ 'ਚ ਵੇਖੋਗੇ, ਸਦੀਆਂ ਪੁਰਾਣਾ। ਮੈਂ ਕਈ ਵਾਰੀ ਵੇਖਿਆ ਸਟੇਟਸ ਕਈਆਂ ਲਾਏ ਹੁੰਦੇ, ਵੀਡੀਓ ਬਣਾ ਕੇ ਲਾਇਆ ਹੁੰਦਾ, ਇਹਨੇ ਪੁਰਾਣਾ ਟੀਵੀ ਲਾਇਆ ਤੇ ਤਸਵੀਰ ਨਾਲ ਟੀਨੇ ਦੀ ਤਸਵੀਰ, ਉਹ ਟੀਨਾ ਜਿਹੜਾ ਲਾਇਆ ਹੁੰਦਾ, ਜਿਹੜੇ ਸਿਗਨਲ ਹੁੰਦੇ ਆ ਮਾੜੇ ਮੋਟੇ, ਵੀ ਟੀਨੇ ਨੂੰ ਐਨ ਫੇਰੋ ਤੇ ਚੈਨਲ ਸਾਫ਼ ਆਏਗਾ। ਉਹ ਯਾਰ ਵੇਲੇ ਉਹ ਡਿਸ਼ਾਂ ਲੈ ਗਈਆਂ, ਵਕਤ ਪੁਰਾਣੇ ਵਕਤ ਡਿਸ਼ਾਂ ਲੈ ਗਈਆਂ, ਟੀਨੇ ਖਤਮ ਹੋ ਗਏ, ਟੀਵੀ ਮੁੱਕ ਗਏ, ਪਿੰਡ ਦੀਆਂ ਸੱਥਾਂ ਮੁੱਕ ਗਈਆਂ, ਲੋਕ ਬਹਿਣੇ ਜਿਹੜੇ ਵੱਡੇ ਵੱਡੇ ਜੀ ਸਨ ਜਿੱਥੇ ਬਹਿੰਦੇ ਮੁੱਕ ਗਏ ਵੇਲੇ। ਹੁਣ ਮਸਰੂਫ ਜ਼ਿੰਦਗੀ, ਹੁਣ ਐਸਾ ਵੇਲਾ ਆ ਗਿਆ ਭਾ, ਜੇ ਸਾਡਾ ਵਕਤ ਸੀ ਅਸੀਂ ਇੰਝ ਪਾਣੀਆਂ ਦੇ ਵਿੱਚ ਜੇ ਬਾਰਿਸ਼ ਪੈਣੀ ਕਸ਼ਤੀਆਂ ਬਣਾ ਬਣਾ ਕੇ ਰੋੜਨੀਆਂ ਕਾਗਜ਼ ਦੀਆਂ, ਬੜੇ ਨਹਾਉਣੇ, ਬੜੇ ਇੰਜੋਏ ਕਰਨੇ। ਵੇਲੇ ਸਾਡੇ ਚੰਗੇ ਹਨ। ਹੁਣ ਵਿਚਾਰੇ ਹੁਣ ਮਾਂ ਪਿਓ ਵੀ ਬੱਚਿਆਂ ਨੂੰ ਨਹੀਂ ਨਾ ਆਪਣਾ ਆਉਣ ਦਿੰਦੇ ਬਾਹਰ ਨੇ। ਸਾਡਾ ਕੋਈ ਵੇਲਾ ਹੋਰ ਸੀ 10-20 ਸਾਲ ਪਿੱਛੇ। ਹੁਣ ਤੇ ਬਾਬਾ ਵਕਤ ਉਲਟਾ ਆ ਗਿਆ ਏ, ਉਹ ਵੀ ਸੱਚੇ ਨੇ। ਬਾਹਰ ਹੁਣ ਵਕਤ ਬੱਚਿਆਂ ਨੂੰ ਫਿਰਨ ਵਾਲਾ ਵੀ ਨਹੀਂ ਗਾ। ਕਦੀ ਉਦੋਂ ਵੇਲਾ ਆਜ਼ਾਦ ਉਮੀਦਵਾਰ ਉਦੋਂ ਐਵੇਂ ਆਮ ਨਹੀਂ ਸੀ ਹਰ ਚੀਜ਼, ਹੁਣ ਤਾਂ ਰੂਟੀਨ ਬਣ ਗਈ ਹੈ, ਹਰ ਚੀਜ਼ ਆਮ ਹੈ, ਹਰ ਚੀਜ਼ ਖਾਸ ਆਮ, ਖਾਸ ਚੀਜ਼ ਰਹਿ ਹੀ ਕੋਈ ਨਹੀਂ ਗਈ, ਹਰ ਚੀਜ਼ ਆਮ ਹੋ ਗਈ ਹੈ। ਤੇ ਉਦੋਂ ਬੜੀਆਂ ਝਿੜਕਾਂ, ਬੜੀਆਂ ਪਾਬੰਦੀਆਂ ਹਨ ਤੇ ਬੜੇ ਹਜ਼ਾਰ ਹਨ। ਵੇਲੇ ਵੀਰ ਗਿਆ ਲੰਘ ਤੇ ਆਹ ਵੇਲੇ ਟਾਹਲੀ ਦੀਆਂ ਛਾਂ ਥੱਲੇ ਬੈਠੇ ਆ, ਇਹ ਸ਼ੁਕਰ ਛਾਂ ਹੈ, ਵਾਹ ਵਗਦੀ ਪਈ ਤੇ ਗਾਮਾ ਸਾਹਿਬ ਨਹਾ ਰਹੇ ਨੇ ਮੋਟਰ ਤੇ ਇੰਜੋਏ ਕਰਦੇ ਪਏ ਨੇ। ਤੇ ਸਿਰਫ ਗਰਮੀ ਇੰਜੋਏ ਕਰਨਾ, ਗਰਮ ਇੰਜੋਏ ਖੇ ਕਰਨਾ। ਆ ਗਰਮੀ ਨੇ ਧੂੜਾਂ ਪੱਟੀਆਂ ਪਈਆਂ, ਪਿੰਡੋਂ ਨਿਕਲੇ ਆ ਵੀ ਚੱਲ ਕੋਈ ਮੋਟਰ। ਅੱਜ ਇਹ ਅੱਲਾ ਦਾ ਸ਼ੁਕਰ ਪਿਆ ਸਾਡਾ ਪਿੰਡ ਇੱਕ ਕਿੱਲਾ ਹੜਵਾ, ਤੇ ਤੂੰ ਉੱਥੇ ਖਲੋ ਕੇ ਵੇਖ, ਤੈਨੂੰ ਨਹੀਂ ਇਜਾਜ਼ਤ ਮਿਲਣੀ। ਆ ਸਾਡਾ ਪਿੰਡ ਇੱਕ ਕਿੱਲਾ ਹੜਵਾ, ਚੈੱਕ ਕਰ ਲਓ। ਇਹ ਪਿੰਡ ਦੇ ਨਾਲ ਹੀ ਭਾਜੀ ਮੋਟਰ ਏ। ਤੇ ਅੱਜ ਬੜਾ ਫਾਇਦਾ ਇਹ ਵੇ ਵੀ ਚਲੋ 2 ਪੈਰ ਮਾਰਕੀਟ ਹੋਏ ਨੇ, ਸਕੂਟਰ ਲੱਭਣਾ ਪੈਂਦਾ ਸੀ ਜੇ ਦੂਰ ਨਹਾਉਣ ਜਾਣਾ ਜੀ, ਮੋਟਰਸਾਈਕਲ ਲੱਭੇ ਤੇ ਫੇਰ ਹੀ ਜਾਣਾ, ਉਸ ਤੋਂ ਪਹਿਲਾਂ ਅਸੀਂ ਨਹੀਂ ਜਾਣਾ। ਹੁਣ ਅੱਜ ਇੰਝ ਵੀ ਆ ਲਾਗੇ 2 ਪੈਰ ਮਾਰਨ ਤੇ ਇੱਥੇ ਆ ਗਏ ਆ, ਮੁੰਡਾ ਨਹਾ ਰਿਹਾ ਇੰਜੋਏ ਕਰਦਾ ਪਿਆ। ਆ ਮੋਟਰ ਦੀ ਤੁਹਾਨੂੰ ਮੈਂ ਉਧਰ ਵੀਡੀਓ ਵੀ ਪਾਈ ਸੀ ਬਣਾ ਕੇ। ਤੇ ਟਾਈਮ ਮੇਰਾ 2:20 ਹੋ ਗਏ ਨੇ ਤੇ ਗਰਮੀ ਆਉਂਦੀ ਵੀ ਮੈਂ ਅੱਜ ਪੂਰੇ ਜ਼ੋਰ ਤੇ ਆ, ਮੇਰੇ ਤੋਂ ਇਲਾਵਾ ਕੋਈ ਨਹੀਂ ਗਾ ਟੇਲੇ ਗਰਮੀ ਦਾ। ਤੇ ਹਰ ਸ਼ਾਇਦ ਸੁੱਕੀ ਪਈ, ਬਾਰਿਸ਼ ਵੀ ਹੁੰਦੀ ਹੈ, ਲੇਕਿਨ ਉਹ ਇਹ ਵੀ ਹਾਲੇ ਹਾੜ ਦੇ, ਅੱਜ ਹਾੜ ਦੀ ਮੇਰਾ ਖਿਆਲ ਕਹਿੰਦਾ ਕੋਈ 20-22 ਹੋ ਗਈ ਹੈ, 20 ਤੇ ਹੋ ਹੀ ਗਈ ਹੋਣੀ ਹੈ, ਕਿਉਂਕਿ ਆ 22 ਹੋ ਗਈ, 20-22। ਤੇ ਸੌਣ ਦਾ ਪੱਖ ਲੱਗ ਗਿਆ, ਵੱਟ ਲੱਗੀ ਜਾ ਰਹੇ ਨੇ, ਬਾਰਿਸ਼ ਪਈ ਹੈ, ਚੰਗੀ ਬਾਰਿਸ਼ ਪਈ ਹੈ, ਤਾਂ ਖੁੱਲ ਕੇ ਬਾਰਿਸ਼ ਪਈ, ਤੂਫਾਨ ਹੀ ਜੇ ਬਾਰਿਸ਼ ਕਾਹਦੀ, ਤੂਫਾਨ ਆ ਜਾਂ ਧੁੰਦ ਪੈ ਗਈ ਨਾਲ, ਇੰਨੀ ਬਾਰਿਸ਼ ਬੰਦੇ ਨੂੰ ਬੰਦਾ ਨਹੀਂ ਨਜ਼ਰ ਆਉਂਦਾ। ਤੇ ਬਾਬਾ ਜੀ ਉਦੋਂ ਬਾਅਦ ਜਿੱਦਣ ਦੀ ਬਾਰਿਸ਼ ਪਈ ਉਦੋਂ ਦੇ ਵੱਟ ਲੱਗਣੇ, ਮਾਲਕ ਦੇ ਰੰਗ ਨੇ, ਇਹ ਅੱਲਾਹ ਪਾਕ ਦੀ ਮਰਜ਼ੀ, ਇਹਦੇ ਇਨਸਾਨ ਦਾ ਕੋਈ ਜ਼ੋਰ ਨਹੀਂ। ਤੇ ਉਦੋਂ ਦਾ ਹੀ ਅੱਜ ਤੋਂ 8 ਦਿਨ ਹੋ ਗਏ ਨੇ ਬਾਰਿਸ਼ ਪਈ ਤਕਰੀਬਨ, ਹਨਾ। ਤੇ ਭਾਜੀ ਹਿਸਾਬ ਲਾ ਲਓ ਵੀ ਅਗਲੇ ਦਿਨ ਦੇ ਵੱਟ ਸ਼ੁਰੂ ਹੋ ਗਏ, ਸੌਣ ਦਾ ਪੱਖ ਲੱਗ ਗਿਆ। ਤੇ ਹਾਲੇ 2 ਮਹੀਨੇ ਸਰਦਾਰ ਜਿਹੜੇ ਗਰਮੀ ਦੇ ਨੇ ਨਾ, ਜੇਠ ਹਾੜ ਤੇ ਲੰਘ ਗਿਆ ਹਿਸਾਬ ਤਾਂ 8 ਦੀ 20-22 ਹੋ ਗਈ। ਤੇ ਜਿਹੜੇ ਗਰਮੀ ਦੇ ਸਰਦਾਰ 2 ਮਹੀਨੇ ਨੇ ਨਾ, ਆਪਣਾ ਸੌਣ ਤੇ ਭਾਦੋਂ, ਉਹ ਲਾਲਾ ਜੀ ਆ ਰਿਹਾ ਹੈ, ਉਹਨਾਂ ਦਾ ਵੀ ਅਸੀਂ ਵੈਲਕਮ ਕਰਨਾ ਜੀ ਆਉਣ ਵਾਲੇ ਵਕਤ 'ਚ, ਕਿਉਂਕਿ ਅਸੀਂ ਪੇਂਡੂ ਮਾੜੇ ਲੋਕ ਆ ਮੋਟਰਾਂ ਤੇ ਨਹਾ ਕੇ ਚੱਸ ਲੈਂਦੇ ਨੇ ਆਪਣਾ ਵਕਤ, ਯਾਰ ਨੇ ਗਰਮੀ ਬੜੀ ਤੇ ਕੀ ਕਰੀਏ ਫਿਰ ਯਾਰ, ਆਪਣਾ ਟਾਈਮ ਪਾਸ ਹੀ ਕਰਨਾ ਹੁੰਦਾ। ਤੇ ਹੁਣ ਉਹ ਸਰਦਾਰ ਜਿਹੜੇ 2 ਮਹੀਨੇ ਨੇ ਜੀ, ਉਹਨਾਂ ਦੇ ਆਉਣ ਵਾਲੇ ਵਕਤ ਤੇ ਬਸ ਜਿਉਂਦੇ ਵਾਸਤੇ ਰਹੇ, ਗੱਲ ਤੇ ਸਾਵਾਂ ਨਾਲ ਜਿਉਂਦੇ ਵਾਸਤੇ ਰਹੇ ਤੇ ਉਹਨਾਂ ਦਾ ਵੀਰ ਇਸਤਕਬਾਲ ਕਰਨ ਡਏ ਆ, ਆਉਣ ਡਏ ਨੇ ਉਹ ਮਹੀਨੇ। ਤੇ ਜਿਹੜੇ ਆਪਣਾ ਕੋਈ ਮਾੜੇ ਖਰੀਦਦੇ ਨਾ, ਥੋੜੇ ਜਿਹੇ ਮਤਲਬ ਮਾਈਆਂ ਵਡੇਰੀਆਂ, ਬਾਬੇ ਵਡੇਰੇ, ਉਹਨਾਂ ਵਿਚਾਰਿਆਂ ਜੀਆਂ ਨੂੰ ਨਾ ਗਰਮੀ ਜ਼ਿਆਦਾ ਲੱਗਦੀ ਹੈ। ਚਲੋ ਅਸੀਂ ਆ ਮੁੰਡੇ ਖੁੰਡੇ ਆ, ਵੇਖੋ ਜੀ ਅਸੀਂ ਤੇ ਮੋਟਰਾਂ ਤੇ ਨਹਾ ਲਿਆ, ਬਾਹਰ ਨਿਕਲਿਆ, ਫਿਰ ਤੁਰ ਲਿਆ, ਸਾਡਾ ਵਕਤ ਹਿਸਾਬ ਹੋਰ। ਤੇ ਅਸੀਂ ਆਵੇ ਨਾ ਬਾਹਰ ਨਿਕਲਿਆ, ਵਾਹ ਵੀ ਚਲੋ ਮੋਟਰ ਤੇ ਨਹਾ ਲਿਆ, ਫਰੈਸ਼ ਹੋ ਗਏ, ਕੋਈ ਘੰਟਾ ਨਹਾਤੇ ਤਾਂ ਆਪਣਾ ਸਕੂਨ ਹੋ ਗਿਆ। ਲੇਕਿਨ ਜਿਹੜੇ ਜੀ ਘਰ ਵਿੱਚ ਨੇ ਨਾ, ਉਹਨਾਂ ਦਾ ਬਾਬਾ ਜੀ ਹੌਸਲਾ ਹੈ, ਗਰਮੀ ਬੜੀ ਹੈ, ਛੱਤਾਂ ਨਾਲੇ ਵਕਤ ਐਸਾ ਆ ਗਿਆ ਹੈ, ਵੇਲਾ ਐਸਾ ਆ ਗਿਆ ਹੈ। ਆ ਜਿਹੜੀਆਂ ਨਾ ਸੋਲਰ ਪਲੇਟਾਂ, ਇੱਕ ਮੈਂ ਬੰਦੇ ਤੋਂ ਇੱਕ ਦਿਨ ਗੱਲ ਸੁਣੀ, ਮੈਂ ਕਿਹਾ ਚਾਚਾ ਗਰਮੀ ਬੜੀ ਵਡੇਰਾ ਜੀ, ਮੈਂ ਚਾਚਾ ਗਰਮੀ ਬੜੀ ਆ ਗਈ ਯਾਰ, ਗਰਮੀ ਬੜੀ ਪੈਣ ਡਈ, ਵਿਸਾਖ ਦੀ ਗਰਮੀ ਵਰਗਾ ਪੈਣ ਡਈ, ਚੜੇ ਵਿਸਾਖ ਦੀ। ਇਹ 4 ਮਹੀਨੇ ਸਮਝੋ ਸਰਦਾਰ ਹੀ ਹੁੰਦੇ ਨੇ, ਵਿਸਾਖ, ਜੇਠ, ਹਾੜ, ਸੌਣ, ਭਾਦਰੋਂ, ਸਮਝੋ ਵੀ ਸਾਡੇ ਬਾਅਦ 5 ਮਹੀਨੇ ਗਰਮੀ ਐਡਵਾਂਸ ਹੀ ਆ ਗਈ ਪਹਿਲੇ ਵਿਸਾਖ ਵਿੱਚ। ਇੱਕ ਵਡੇਰੇ ਜੀ ਤੋਂ ਮੈਂ ਸੁਣਿਆ, ਮੈਂ ਕਿਹਾ ਚਾਚਾ ਗਰਮੀ ਬੜੀ ਪੈਣ ਡਈ, ਉਹ ਆਂਦਾ ਪੁੱਤਰ ਖਲੋ ਜਾ, ਹੋਰ 2-4 ਸਾਲ 5 ਸਾਲ ਗਰਮੀ ਹੋਰ ਜ਼ਿਆਦਾ ਹੋਏ ਨੇ। ਮੈਂ ਉਹ ਕਿਵੇਂ?
ਉਹਨਾਂ ਜਿਹੜੀਆਂ ਸੋਲਰ ਪਲੇਟਾਂ ਲੱਗੀਆਂ ਨਾ ਘਰ ਘਰ ਟਾਊਨਾਂ 'ਚ ਤੇ ਆਪਣਾ ਫੈਕਟਰੀਆਂ 'ਚ, ਜਿਹੜੇ ਸੋਲਰ ਪਲੇਟਾਂ ਨੇ ਨਾ ਇਹਨਾਂ ਨਾਲ ਗਰਮੀ ਵੱਧਦੀ। ਮੈਂ ਕਿਹਾ ਵਜ੍ਹਾ ਕੀ ਜੀ? ਉਹਨਾਂ ਦਾ ਪੁੱਤਰਾ ਇਹ ਖਿੱਚਦੀਆਂ ਨੇ ਛਵਾਵਾਂ ਉਤੋਂ ਸੂਰਜ ਦੀਆਂ। ਬੰਦਾ ਸਿਆਣਾ ਸੀ, ਉਹਨੇ ਕਿਹਾ ਪੁੱਤਰਾ ਇਹ ਛਵਾਵਾਂ ਖਿੱਚਦੀਆਂ ਉੱਤੋਂ ਸੂਰਜ ਦੀਆਂ। ਉਹ ਸੂਰਜ ਦੀਆਂ ਛਵਾਵਾਂ ਹੁੰਦੀਆਂ ਜ਼ਮੀਨ ਦੇ ਥੱਲੇ, ਉਹ ਸੋਲਰ ਪਲੇਟਾਂ ਤੇ ਆਪਣੀ ਜਿੰਨੀ ਕੁ ਉਹਨਾਂ ਲੈਣੀ ਹੈ ਪਾਵਰ ਉਹਨਾਂ ਖਿੱਚ ਲੈਣੀ, ਬਾਕੀ ਉਹਨਾਂ ਦੇ ਜ਼ਰੀਏ ਜ਼ਮੀਨ ਨੂੰ ਵੀ ਅਸਰ ਪੈਂਦਾ ਹੈ। ਗਰਮੀ ਪੁੱਤਰ ਤਾਂ ਹੈ। ਤੇ ਕਦੀ ਵੇਲਾ ਹੁੰਦਾ ਵੀ ਜਦੋਂ ਹੁੰਦੇ ਹਨ ਕੱਚੇ ਮਕਾਨ ਤੇ ਕੱਚੇ ਘਰ ਤੇ ਬਾਬਾ ਜੀ ਕੰਧਾਂ ਉਠਾ ਗਰਮ ਹੁੰਦੀਆਂ ਹੀ ਨੇ ਹਨ। ਆ ਚੌਂਸਾ ਆਇਆ ਈ ਬਈ, ਚੌਂਸਾ ਆ ਜੀ ਸਾਡਾ ਚੌਂਸਾ ਪੁੱਤਰ ਇਹ ਆ ਗਿਆ ਨਹਾਉਣ। ਚੌਂਸਾ ਨਹਾਉਣਾ ਹੈ? ਚੌਂਸਾ ਹੱਸਦਾ ਹੈ। ਚੌਂਸਾ ਇਹ ਤੂੰ ਚੌਂਸਿਆ ਗੱਲ ਤੇ ਸੁਣ ਯਾਰ, ਉਹਨਾਂ ਨੰਗਾ ਕਰਕੇ ਲੈ ਕੇ ਨੰਗੇ ਦੀ ਵੀਡੀਓ ਤੇ ਕਮਿਊਨਿਟੀ ਗਾਈਡਲਾਈਨ ਲੱਗ ਜਾਂਦਾ। ਨੰਗੇ ਦੀ ਵੀਡੀਓ ਨਹੀਂ ਚੁੱਕਦਾ ਨੈਟ। ਚੌਂਸਿਆ ਤੇ ਇਹ ਗੱਲ ਵਕਤ ਦੀ ਹੈ ਜੀ, ਜਦੋਂ ਕੱਚੇ ਮਕਾਨ ਸਨ ਉਦੋਂ ਪੱਖੇ ਵੀ ਲੱਗਦੇ ਠੰਡੀਆਂ ਹਵਾਵਾਂ। ਹੁਣ ਵੇਲਾ ਆ ਗਿਆ ਤੱਤੇ ਲੈਂਟਰ ਪੈਣ, ਲੈਂਟਰਾਂ ਦਾ ਜ਼ੋਰ ਹੈ ਤਾਂ ਤੇ ਬਾਬਾ ਜੀ ਲੈਂਟਰ ਜਦੋਂ ਤਪ ਜਾਂਦੇ ਨੇ ਤੁਹਾਨੂੰ ਪਤਾ ਉਹ ਜ਼ਮੀਨ ਵੀ ਸਾਰੀ ਸੇਕ ਹੀ ਮਾਰਦੀ ਏ। ਤੇ ਆਹ ਵੇਖ ਲਓ, ਇਹਨੂੰ ਪੁੱਛ ਕੇ ਵੇਖ ਲਓ ਤੇ ਘਰੋਂ ਨਹਾਉਣਾ ਤੇ ਉਦੋਂ ਕਈ ਆ ਕਰੇ ਕਰਦਾ। ਇਹ ਸਭ ਵੇਲੇ ਵੇਲੇ ਦੀ ਗੱਲ ਹੈ ਵੀਰ। ਉਦੋਂ ਨਾ ਕੱਚੇ ਮਕਾਨ ਸਨ ਨਾ, ਜਦੋਂ ਵੱਡੇ ਵਡੇਰੇ ਦੱਸਦੇ ਨੇ ਜਦੋਂ ਟੋਟਲੀ ਬਿਲਡਿੰਗਾਂ ਕੱਚੀਆਂ ਹਨ ਘਰ, ਉਦੋਂ ਪੱਖੇ ਲੱਗੇ ਹੁੰਦੇ ਹਨ ਤੇ ਉਦੋਂ ਠੰਡੀ ਹਵਾ ਹੁੰਦੀ ਸੀ, ਸਕੂਨ ਸੀ। ਤੇ ਚੌਂਸਿਆ ਉਰਾ ਆ ਗੱਲ ਸੁਣ ਲੋ ਜੀ। ਹੁਣ ਇੱਕ ਇਹ ਲੱਗੀ ਤੇ ਆਇਆ ਨਾ ਵੀਰ। ਜੀ ਮੈਂ ਤੂੰ ਸਹੀ ਗੱਲ ਕਰਨੇ ਆਣਾ ਵੀ ਕੱਚੇ ਮਕਾਨ ਜਿਹੜੇ ਨੇ। ਹੁਣ ਬਾਬਾ ਪਿੰਡ ਚੈੱਕ ਕਰੋ, ਤੁਹਾਨੂੰ ਪਤਾ ਕਿੱਡਾ ਵੱਡਾ ਹੈ। ਆ ਇੱਟਾਂ ਜਿਹੜੀਆਂ ਜਦੋਂ ਤਪਦੀਆਂ ਨੇ ਉਦੋਂ ਕਿੰਨੀ ਗਰਮੀ ਆਉਂਦੇ, ਇਹਨਾਂ ਤੇ ਨਹੀਂ ਠੰਡੇ ਹੋਣਾ ਛੇਤੀ। ਇਹ ਹੁਣ ਲੈਂਟਰ ਪੈ ਗਏ, ਉਹ ਦੂਜੇ ਨੰਬਰ ਤੇ ਵੱਡੀ ਗੱਲ ਇਹ ਵੇ। ਨਹੀਂ ਹੁਣ ਇਹ ਇਕੱਲੀ ਸਾਡੇ ਮੁਲਕ 'ਚ ਨਹੀਂ ਗਰਮੀ, ਇਹ ਪੂਰੀ ਦੁਨੀਆ ਤੇ ਗਰਮੀ ਫੈਲਦੀ। ਕਿਵੇਂ? ਉਹ ਇੱਕ ਤਜਜ਼ੀਆਕਾਰ ਟੀਵੀ ਤੇ ਬੈਠਾ ਤੇ ਉਹਨੂੰ ਸਵਾਲ ਕੀਤਾ ਹੀ ਗਏ ਨੇ। ਉਹਨੇ ਕਿਹਾ ਵੀ ਜਿਹੜੇ ਏਸੀ ਲੱਗੇ ਨੇ ਨਾ, ਏਸੀ ਉਹਨਾਂ ਜਿਹੜਾ ਆਊਟਡੋਰ ਹੈ ਨਾ, ਬਾਹਰ ਜਿਹੜਾ ਲੱਗਾ ਹੈ ਪੱਖਾ, ਉਹ ਜਿਹੜਾ ਨਾ ਉਹ ਜਿੰਨੀ ਉਹਨੇ ਅੰਦਰ ਠੰਡਕ ਦੇਣੀ ਉਨੀ ਉਹਨੇ ਬਾਹਰ ਹੀਟ ਸੁੱਟਣੀ ਹੈ। ਉਹਨੇ ਜਦੋਂ ਹੀਟ ਸੁੱਟਣੀ ਹੈ ਨਾ ਬਾਬਾ ਜੀ, ਉਹ ਹੀਟ ਜਿਹੜੀ ਹੁਣ ਫੈਲਣੀ ਹਵਾ ਜੀ, ਹਵਾ ਹੋਣੀ ਹੈ ਗਰਮ, ਤੇ ਗਰਮ ਹਵਾ ਨੇ ਫਿਰ ਜਿੱਥੇ ਜਿੱਧਰ ਨੂੰ ਚੱਲਣਾ ਉਹਨੇ ਜਾਣਾ ਹੀ ਜਾਣਾ। ਤੇ ਉਹ ਚੌਂਸਿਆ ਉਰਾ ਆਇਆ ਨਾ ਗੱਲ ਸੁਣੀ ਯਾਰ। ਚੌਂਸਿਆ ਮੇਰੀ ਵੀ ਯਾਰ ਸੁਣ ਲਿਆ ਕਰ। ਇਹ ਮੂੰਹ ਜੱਤ ਕੰਦੀਆਂ ਆਦਤਾਂ ਕਿੱਥੋਂ ਪਈਆਂ ਨੇ? ਇਹ ਜੀ ਸਾਡਾ ਆਪਣਾ ਪਤਰੇਲ ਭਤੀਜ ਚੌਂਸਾ ਗੁੱਜਰ ਲੱਗਦਾ ਇਹ ਪੱਠੇ ਕੁਤਰਨਾ ਕੱਲਾ ਹੀ, ਪੱਪੀ ਵੀ ਤੇ ਲਓ ਜੀ ਅਸੀਂ ਤੇ ਲਈਆਂ ਨਜ਼ਾਰੇ ਆ। ਵੇਖੋ ਟਾਲੀਆਂ ਥੱਲੇ ਪੈ ਕੇ ਮੋਟਰਾਂ ਤੇ, ਤੁਸੀਂ ਸ਼ਹਿਰਾਂ ਵਾਲੇ ਵੇਖੋ ਜਾ ਕੇ ਤੇ ਵਾਟਰ ਲੈਣਾ ਨਹਾਓ ਤੇ ਜਿੱਥੇ ਬਾਲ ਵਿੱਚ ਹੀ ਮੂਦਦੇ ਨੇ, ਤੇ ਸਾਡਾ ਤੇ ਆ ਵੇਖੋ ਫਰੈਸ਼ ਮਾਹੌਲ। ਤੂੰ ਫੇਰ ਆ ਗਿਆ ਏ ਨੰਗਾ ਹੀ ਆ ਗਈ ਵਿੱਚ, ਨੰਗਾ ਵਾਲੀ ਗਾਮਾ ਇੱਧਰ ਨੂੰ ਮਾੜਾ ਆ ਚੈੱਕ ਕਰੋ, ਵੇਖੋ ਨਜ਼ਾਰੇ ਮੋਟਰਾਂ ਦੇ, ਠੰਡੀ ਹਵਾ। ਚਲੋ ਗਿੱਲੇ ਹੋ ਕੇ ਹਵਾ ਤੇ ਆਉਂਦੀ। ਉਹ ਭਾਈ ਭਰਾ ਮੇਰੀ ਗੱਲ ਸੁਣ, ਉਹ ਭਰਾ ਚੌਂਸਾ ਕਿੱਥੇ ਜੀ? ਚੌਂਸਾ ਕਿੱਥੇ? ਇਹਨੂੰ ਹੁਣ ਕੈਮਰਾ ਕਿੱਧਰ ਹੋ ਕੇ ਫਿਰ ਨੰਗਾ ਹੀ ਵਿੱਚ ਆਉਂਦਾ ਇੰਜ ਕਰ। ਉਹ ਨੰਗੇ ਵਾਲੀ ਵੀਡੀਓ ਆਈ ਨਾ ਤੇ ਉਹ ਡਿਲੀਟ ਕਰ ਦਿੰਦੇ ਨੇ ਉੱਤੋਂ ਕਮਿਊਨਿਟੀ ਗਾਈਡਲਾਈਨ। ਤੇ ਜਿਹੜੀ ਗਰਮੀ ਹੈ ਮੈਨੂੰ ਲੱਗਦੀ ਕਿਸੇ ਨੂੰ ਲੱਗਦੀ। ਉਹ ਬੰਬ ਵੀ ਬਹਿ ਗਿਆ ਯਾਰ, ਇਹ ਬੰਬ ਹੈ ਤੁਹਾਡਾ ਬੇਲੀ, ਉਹਨੂੰ ਆਵਾਜ਼ ਤੇ ਮਾਰ। ਬੇਲੀ ਤਾਂ ਹੀ ਆ ਕੌਣ ਬੰਬ ਜਿਹੜਾ ਨਾ ਸੜਿਆ ਬੜਾ ਰਹਿੰਦਾ, ਸੜਿਆ ਬੜਾ ਰਹਿੰਦਾ। ਓਏ ਆ ਜਾ ਮੋਟਰ ਤੇ ਨਹਾਲਾ, ਇਹ ਤੇਰੀ ਉਮਰ ਨੀ ਸੋਚਾਂ ਦੀ। ਆ ਜਾ ਉਰਾ ਐ ਜੇ ਫਾਈ ਲਾਈ ਕਿਸੇ ਸ਼ੈ ਨੂੰ। ਉਹ ਵੇਖੋ ਜੀ ਅੰਮੋਗਾ ਦੀ ਧਰਤੀ ਦਾ ਅਲ ਮਸ਼ਹੂਰ 3 ਬੰਬਾਂ ਵਾਲੀ ਸਰਕਾਰ, ਅਲ ਮਸ਼ਹੂਰ ਭੋਲੇ ਬੰਬ ਦਾ ਪਤਰੇਲ ਤੇ ਬੈਠਾ ਤੇ ਜਿਵੇਂ ਫਾਈ ਲਾਏ ਸੀ ਕੁੱਕੜਾਂ ਨੂੰ। ਹਮਜੂ ਆਇਆ ਇਹਨੂੰ ਲੈ ਕੇ। ਵੀ ਹੁਣ 2 ਦਿਨ ਕੁੱਤੇ ਖੱਸੀ ਹੋਣੇ ਨੇ।